ਅਗਲੀ ਗੱਲਾਂ ਦੇ ਵੱਲ ਵਧੀਏ ਇਸ ਚੀਜ਼ ਤੋਂ ਅੱਗੇ ਤੁਰਦੇ ਹੋਏ। ਪਾਸਟਰ ਦੇ 11 ਟਿਕਾਣਿਆਂ ਦੇ ਉੱਤੇ ਇਨਕਮ ਟੈਕਸ ਦੀ ਰੇਡ ਕਿਹੜੇ ਐਂਗਲ ਤੋਂ ਆ ਜੀ, ਇਹ ਆਪਾਂ ਦੇਖੀਏ ਇਸ ਨੂੰ? ਬਿਲਕੁਲ ਜੀ, ਇਹ ਜਿਹੜਾ ਬਹੁਤ ਚਰਚਿਤ ਪਾਸਟਰ ਹੈ ਪੰਜਾਬ ਦਾ, ਅੰਕੁਰ ਨਰੂਲਾ, ਤੇ ਕਹਿੰਦੇ ਜੀ ਬੜੀ ਤੇਜ਼ੀ ਨਾਲ ਵਧਿਆ ਫੁੱਲਿਆ, ਬੜੀ ਤੇਜ਼ੀ ਨਾਲ ਕਾਰੋਬਾਰ ਫੈਲਿਆ, ਬੜੀ ਤੇਜ਼ੀ ਨਾਲ ਪ੍ਰਚਾਰਕ ਬਣਿਆ, ਬੜੀ ਤੇਜ਼ੀ ਨਾਲ ਸੰਗਤ ਮਗਰ ਲੱਗ ਗਈ ਜੀ, ਆਵਾਮ ਬੜੀ ਤੇਜ਼ੀ ਨਾਲ ਮਗਰ ਆਇਆ ਜੀ, ਈਸਾਈ ਭਾਈਚਾਰੇ 'ਚ ਤਬਦੀਲ ਹੋਣ ਲੱਗ ਗਏ ਜੀ ਲੋਕ। ਤੋਂ ਖਾਸੀ ਕਹਿੰਦੇ ਜੀ ਦੁਕਾਨ ਵਧੀ ਫੁੱਲੀ, ਤੇ ਉਸ ਦਾ ਨਤੀਜਾ ਪੰਜਾਬ ਦੇ ਵਿੱਚ ਕਈ ਵਾਰ ਮਾਹੌਲ ਵੀ ਤਣਾਅ ਵਾਲਾ ਬਣਦਾ ਰਿਹਾ, ਸਥਿਤੀ ਵੀ ਟਕਰਾਅ ਵਾਲੀ ਬਣਦੀ ਰਹੀ। ਉਹ ਫਿਕਰਮੰਦੀਆਂ ਬੈਠਕਾਂ 'ਚ ਵੀ ਬਦਲਦੀਆਂ ਰਹੀਆਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਮਾਮਲੇ ਜਾਂਦੇ ਰਹੇ, ਹੈ ਨਾ, ਸੋਸ਼ਲ ਮੀਡੀਆ ਤੇ ਖਬਰਾਂ 'ਚ ਵੀ ਮੁੱਦਾ ਬਣਦਾ ਰਿਹਾ। ਪਰ ਇੱਧਰ ਇਨਕਮ ਟੈਕਸ ਕਹਿੰਦੀ ਕਿ ਸਾਡਾ ਤਾਂ ਮਾਮਲਾ ਇਹੀ ਦੇਖਣਾ ਕਿ ਪੈਸਾ ਕਿੱਥੋਂ ਆ ਰਿਹਾ। ਤੇ ਇਹ ਪਹਿਲਾ ਮੌਕਾ ਨਹੀਂ ਹੈ। 2 ਫਰਵਰੀ ਨੂੰ ਪਹਿਲਾਂ ਇਹ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਠੀਕ ਹੈ। 2 ਫਰਵਰੀ ਤੋਂ ਬਾਅਦ ਇਹ ਹੁਣ ਦੂਜੀ ਵੱਡੀ ਕਾਰਵਾਈ, ਇਹ ਉਸ ਕੜੀ ਵਜੋਂ ਹੀ ਦੇਖਿਆ ਜਾ ਰਿਹਾ। ਬਕਾਇਦਾ ਤੌਰ ਤੇ ਡੋਨੇਸ਼ਨ ਕਿੱਥੋਂ ਆ ਰਿਹਾ ਜੀ, ਖਰਚਾ ਕਿਵੇਂ ਕੀਤਾ ਜਾ ਰਿਹਾ, ਪੈਸੇ ਦੇ ਲੈਣ ਦੇਣ ਦੇ ਵਿੱਚ ਕਿੰਨੀ ਕੁ ਪਾਰਦਰਸ਼ਤਾ ਹੈ, ਇਹ ਸਾਰਾ ਹਵਾਲਾ ਜਾਣਨ ਦੇ ਲਈ ਪਾਸਟਰ ਅੰਕੁਰ ਨਰੂਲਾ ਦੀ ਚਰਚ ਸਣੇ, ਉਹਦੇ ਵੱਲੋਂ ਜਿਹੜੀ ਚਰਚ ਚਲਾਈ ਜਾਂਦੀ, ਜਿਹਦੇ ਵਿੱਚ ਕਹਿੰਦੇ ਸ਼ਨੀ ਐਤਵਾਰ ਨੂੰ ਤਾਂ ਪੁੱਛੋ ਹੀ ਨਾ ਕਿੰਨੀ ਭੀੜ ਲੱਗਦੀ ਹੈ, ਉਹ ਚਰਚ ਸਣੇ ਉਹਦੇ 11 ਟਿਕਾਣਿਆਂ ਤੇ, ਚਾਹੇ ਉਹਦਾ ਉਹ ਘਰ ਹੈ, ਚਾਹੇ ਉਹ ਪਿੰਡ ਨੇ, ਚਾਹੇ ਉਹਦੇ ਕੋਈ ਹੋਰ ਪ੍ਰਚਾਰ ਦੇ ਥਾਵਾਂ ਨੇ, ਚਾਹੇ ਉਹਦੇ ਕੋਈ ਕਮਰਸ਼ੀਅਲ ਉਹ ਅਦਾਰੇ ਨੇ, ਉਹਨਾਂ ਸਾਰੀਆਂ 11 ਥਾਵਾਂ ਤੇ, ਇਹਦੇ ਨੇੜਲੇ ਕੁਝ ਹੋਰ ਨੇ, ਉਹਨਾਂ ਦੇ 11 ਟਿਕਾਣਿਆਂ ਤੇ ਛਾਪੇਮਾਰੀ ਹੋਈ ਹੈ। ਇਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਇਹ ਬਕਾਇਦਾ ਜਲੰਧਰ ਦੀ ਟੀਮ, ਲੁਧਿਆਣੇ ਦੀ ਟੀਮ, ਇੱਥੋਂ ਦੇ ਇਨਕਮ ਟੈਕਸ ਟੀਮ ਦਾ ਸਾਂਝਾ ਆਪਰੇਸ਼ਨ ਸੀਗਾ। ਉਸ ਟੀਮ ਨੇ ਜਦੋਂ ਆਪਰੇਸ਼ਨ ਕੀਤਾ ਤਾਂ ਉਹਦੇ ਵਿੱਚ ਇਹਨਾਂ ਦੇ ਜਿੰਨੇ ਵੀ ਚਰਚ ਆਫ ਸਾਈਨ ਵਰਡਸ ਹੈ ਨਾ, ਇਹ ਹੈ ਜੀ ਜਿਹੜਾ ਉੱਥੇ, ਫਿਰ ਉਹ ਤੋਂ ਬਾਅਦ ਇਹਨਾਂ ਦੇ ਘਰ, ਇਹਨਾਂ ਦੀਆਂ ਬਾਕੀ ਚਰਚਾਂ, ਇਹਦੇ ਵਿਦਿਅਕ ਸੰਸਥਾਨ ਚੱਲਦੇ ਜਿਹਦੇ ਆਪਣੇ ਉੱਥੇ, ਫਿਰ ਨੂਰ ਮਹਿਲ ਦੇ ਪਿੰਡ ਹੈ ਨਾ ਉੱਥੇ ਜੀ, ਫਿਰ ਨਕੋਦਰ ਦੇ ਵਿੱਚ, ਫਿਰ ਇਸੇ ਤਰ੍ਹਾਂ ਇੱਕ ਹੋਰ ਇਹਨਾਂ ਦਾ ਸਾਥੀ ਹੈ ਜੀ, ਪ੍ਰਮੋਟ ਈਸ਼ਵਰ ਦਾ ਕਹਿੰਦੇ ਗੁਣਗਾਨ ਕਰਦਾ ਜੀ, ਬਰਜਿੰਦਰ ਸਿੰਘ ਮਿਨਿਸਟਰੀ, ਉਹਦੇ ਵੀ ਟਿਕਾਣਿਆਂ ਦੇ ਉੱਤੇ। ਸੋ ਇਹ ਮਿਲਾ ਕੇ ਜੀ 11 ਥਾਵਾਂ ਦੇ ਉੱਤੇ ਕੁੱਲ ਛਾਪੇਮਾਰੀ ਹੋਈ ਹੈ। ਉਹਦੇ ਵਿੱਚੋਂ ਇਨਕਮ ਟੈਕਸ ਵਿਭਾਗ ਕੀ ਲੈ ਕੇ ਗਿਆ, ਕੀ ਉਹਨੇ ਦਸਤਾਵੇਜ਼ ਇਕੱਠੇ ਕੀਤੇ ਨੇ, ਕਿਹੜੀ ਜਾਣਕਾਰੀ ਹੈ, ਜੇ ਉਹਨਾਂ ਨੇ ਜਨਤਕ ਨਹੀਂ ਕੀਤੀ, ਪਰ ਉਹਨੇ ਇੰਨਾ ਜ਼ਰੂਰ ਕਿਹਾ ਕਿ ਇਹ 2 ਫਰਵਰੀ ਤੋਂ ਜਿਹੜੀ ਸਾਡੀ ਰੇਡ ਚੱਲ ਰਹੀ ਹੈ, 2 ਫਰਵਰੀ ਤੋਂ ਜਿਹੜੀ ਕਾਰਵਾਈ ਸੀ ਸ਼ੁਰੂ ਕੀਤੀ ਹੈ, ਇਹ ਉਸੇ ਕੜੀ ਤਹਿਤ ਅਗਲਾ ਹਿੱਸਾ ਹੈ। ਸੋ ਇਹਦੇ ਨਾਲ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜਿਹੜੀਆਂ ਚਰਚ ਦੀ ਆੜ ਦੇ ਵਿੱਚ ਪੈਸਾ ਵਸੂਲੀ ਦਾ ਧੰਦਾ ਸ਼ੁਰੂ ਹੋਇਆ, ਜਾਂ ਇਸ ਧਰਮ ਦੀ ਆੜ ਦੇ ਵਿੱਚ, ਕਿਉਂਕਿ ਜਿਹੜੇ ਮਤਲਬ ਸੱਚੇ ਸੁੱਚੇ ਪਾਦਰੀ ਨੇ, ਸੱਚੇ ਸੁੱਚੇ ਈਸਾਈ ਭਾਈਚਾਰੇ ਦੇ ਨੁਮਾਇੰਦੇ ਨੇ, ਉਹ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਗੇ ਤਦ ਵੀ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਅਜਿਹੇ ਪ੍ਰਚਾਰਕਾਂ ਨਾਲ ਜਾਂ ਅਜਿਹੀਆਂ ਦੁਕਾਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਗਾ ਜੀ। ਸੋ ਇਸ ਲਈ ਦੋਵੇਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਈਸਾਈ ਭਾਈਚਾਰਾ ਉਹਨੂੰ ਹੱਕ ਬਣਦਾ ਹੈ, ਉਹ ਆਪਣੇ ਧਰਮ ਦੇ ਅਨੁਸਾਰ ਆਪਣੇ ਧਾਰਮਿਕ ਸਾਰੇ ਰੀਤਾਂ ਜੋ ਕਰਮ ਨੇ ਉਹ ਕਰੇ, ਪਰ ਉਹਦੀ ਆੜ ਦੇ ਵਿੱਚ ਮਤਲਬ ਕਿ ਤੁਸੀਂ ਦੂਸਰੇ ਧਰਮ ਦੇ ਲੋਕਾਂ ਨੂੰ ਬਰਗਲਾਉਣਾ, ਉਹਨਾਂ ਦੇ ਧਰਮ ਤਬਦੀਲੀ ਲਈ ਉਹਨਾਂ ਨੂੰ ਭਰਮਾਉਣਾ, ਉਹਨਾਂ ਨੂੰ ਪੈਸਿਆਂ ਦੇ ਜਾਲ 'ਚ ਫਸਾਉਣਾ, ਲਾਲਚ ਦੇਣਾ, ਇਹ ਧਰਮ ਨਹੀਂ ਸਿਖਾਉਂਦਾ ਕੋਈ। ਸੋ ਇਸ ਲਈ ਇਹ ਉਹੀ ਜਿਹੀ ਦੁਕਾਨ ਸੀ ਜਿਹਦੇ ਉੱਤੇ ਹੁਣ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ, ਤਾਂ ਉਹਦੇ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਵੱਡਾ ਵੀ ਬਣ ਸਕਦਾ ਹੈ। ਇਸ ਕੜੀ ਦੇ ਤਹਿਤ ਹੋਰ ਕਿੰਨੀਆਂ ਧਿਰਾਂ ਸਵਾਲਾਂ ਦਾ ਘੇਰੇ 'ਚ ਆਉਣਗੀਆਂ, ਉਹਦੇ ਉੱਤੇ ਨਜ਼ਰ ਰਹੇਗੀ। ਜੀ ਜੀ, ਜਲੰਧਰ ਜਿਮਣੀ ਚੋਣ ਵੀ ਆ ਦੀਪਕ ਜੀ, ਤੇ ਜਿੱਦਾਂ ਤੁਸੀਂ ਦੱਸਿਆ ਵੀ ਇਕੱਠ ਬਹੁਤ ਕਰਦਾ ਆ, ਤੇ ਇਹ ਜਿਹੜੀ ITI ਕੇਂਦਰ ਦੇ ਵੱਲੋਂ ਇਹ ਸਾਰਾ ਹੋਇਆ ਹੈ, ਇਹ ਭਾਜਪਾ ਦੇ ਇਸ ਐਂਗਲ ਤੋਂ ਵੀ ਆਪਾਂ ਦੇਖ ਸਕਦੇ ਹਾਂ। ਹਾਂ ਬਿਲਕੁਲ, ਇਹ ਕੇਂਦਰ ਦੀ ਟੀਮ ਵੱਲੋਂ ਹੋਇਆ। ਭਾਜਪਾ ਦੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਰਕਾਰ ਹੁੰਦੀ ਹੈ ਕੇਂਦਰ 'ਚ, ਭਾਜਪਾ ਦੀ ਸਰਕਾਰ, ਉਹਦੇ ਇਸ਼ਾਰੇ ਤੇ ਅੱਜ ਕੱਲ੍ਹ ਕੇਂਦਰੀ ਏਜੰਸੀਆਂ ਕੰਮ ਕਰਦੀਆਂ। ਬਿਲਕੁਲ ਦੁਰਸਤ ਹੈ ਕਿ ਉਹਨਾਂ ਦੇ ਇਸ਼ਾਰੇ ਤੇ ਹੋਇਆ, ਉਹਨਾਂ ਦੀ ਸਹਿਮਤੀ ਤੇ ਹੋਇਆ, ਉਹਨਾਂ ਦੇ ਕਹਿਣ ਤੋਂ। ਹਾਂ, ਇਹਨੂੰ ਜਲੰਧਰ ਜਿਮਨੀ ਚੋਣ ਨਾਲ ਦੇਖ ਸਕਦੇ ਹੋ ਕਿ ਇਹਦਾ ਅਸਰ ਕਿੰਨਾ ਕੁ ਪੈਣਾ, ਇਹ ਤਾਂ ਨਹੀਂ ਪਤਾ ਕਿ ਇਹਦੇ ਰਾਹੀਂ BJP ਕੁਛ ਮਤਲਬ ਸਿੱਖ ਭਾਈਚਾਰੇ ਨੂੰ, ਜਾਂ ਉੱਥੇ ਦੇ ਹਿੰਦੂ ਭਾਈਚਾਰੇ ਨੂੰ, ਜਾਂ ਗਰੀਬ ਤਬਕੇ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੀ ਆ ਕਿ ਦੇਖੋ ਜੀ, ਕਿ ਮਤਲਬ ਸਾਡੇ ਕੰਨੀ ਆ ਜਾਓ, ਅਸੀਂ ਇਹਨਾਂ ਨੂੰ ਬਦਲ ਫੁੱਲਣ ਨਹੀਂ ਦਿੰਦੇ, ਜਾਂ ਉਹ ਇਸ ਭਾਈਚਾਰੇ ਨੂੰ, ਅੰਕੁਰ ਨਰੂਲਾ ਵਰਗੇ ਸਾਥੀਆਂ ਨੂੰ ਕਹਿਣਾ ਚਾਹੁੰਦੀ ਆ ਕਿ ਚੁੱਪ ਕਰਕੇ ਸਾਨੂੰ ਅੰਦਰ ਖਾਤੇ ਵੋਟਾਂ ਪਵਾ ਦਿਓ, ਨਹੀਂ ਥੋੜੀ ਛੁੱਟੀ ਟੈਟ ਕਰ ਦਾਂਗੇ, ਕੀ ਇਹ ਸੁਨੇਹਾ? ਸੋ ਇਸ ਲਈ ਇਹਦੇ ਵਿੱਚੋਂ ਕਿਹੜਾ ਸੁਨੇਹਾ ਇਹ ਚੋਣਾਂ ਦੇ ਨਤੀਜੇ ਦੱਸਣਗੇ ਜੀ। ਪਰ ਇਹ ਸਾਰਾ ਕੁਛ ਕਰਕੇ ਵੀ BJP ਦੀ ਝੋਲੀ ਅਜੇ ਭਰਦੀ ਨਜ਼ਰ ਨਹੀਂ ਆ ਰਹੀ। ਜੀ।